वालेकुम भाई जी, की हाल जी? ठीक ठाक जी? सलाम अलहमदुलिल्लाह जी, ठीक ठाक जी माशाल्लाह जी। गंदम माशाल्लाह सुथरी है ते की ਇਹਦੇ ਚ ਕਿੰਨੀ ਹੈਗੇ ਨੇ ਏਕੜ ਦੀ 2 ਏਕੜ ਦੀ? ਇਹ 1 ਏਕੜ ਦੀ ਆ ਭਾਈ, ਗੰਦਮ ਹੈਗੀ ਆ ਸਾਡੀ। ਹਾਂ ਹਾਂ ਮਾਸ਼ਾਅੱਲਾ ਜੀ ਬਹੁਤ ਅੱਛੀ ਨਿਕਲੀ ਆ। ਚਲੋ ਜੀ ਮਾਸ਼ਾल्लाह। ਐਰਕਾਂ ਤੇ ਜਿਹੜੀ ਮੌਸਮ ਦੀ ਖਰਾਬੀ ਦੀ ਵਜ੍ਹਾ ਤੋਂ ਨਾ ਗੰਦਮ ਜਿਹੜੀ ਆ ਖਰਾਬ ਵੀ ਬਹੁਤ ਹੋਈ ਆ, ਲੇਕਿਨ ਫਿਰ ਵੀ ਅਲਹਮਦੁਲਿल्लाह ਜੀ ਸਾਡੀ ਜਿਹੜੀ ਗੰਦਮ ਆ ਉਹ ਅੱਲਾਹ ਪਾਕ ਨੇ ਬਹੁਤ ਅੱਛੀ ਜਿਹੜੀ ਆ ਪੈਲੀ ਚ ਹੋਈ ਆ ਜੀ। ਸਹੀ ਸਹੀ ਜੀ ਮਾਸ਼ਾल्लाह। ਹਾਂਜੀ ਤੇ ਇਹ ਬੀ ਕੋਈ ਨਵਾਂ ਲਾਇਆ ਜਾਂ ਕੋਈ ਪੁਰਾਣਾ ਹੀ ਚੱਲ ਰਿਹਾ ਜੀ? ਨਹੀਂ, ਇਹ ਬੀ ਜਿਹੜਾ ਜੀ ਪੁਰਾਣਾ ਹੀ ਆ, ਅਕਬਰ ਬੀ ਹੈਗਾ ਆ। ਸਹੀ ਸਹੀ ਬੜਾ ਅੱਛਾ ਬੀ ਹੈ ਜੀ, ਸਹੀ ਹੋ ਗਿਆ ਮਾਸ਼ਾल्लाह। ਠੀਕ। ਤੇ ਇਹਦੇ ਚ ਰੇਟ ਦਾ ਕੀ ਹਿਸਾਬ ਲੱਗਾ, ਕੋਈ ਪਤਾ ਲੱਗਾ ਕਿ ਰੇਟ ਕਿਸ ਤਰ੍ਹਾਂ ਗਵਰਨਮੈਂਟ ਦੇ ਰਹੀ? ਇਹ ਜੀ ਐਰਕਾਂ ਕੋਈ ਪਤਾ ਨਹੀਂ ਗਵਰਨਮੈਂਟ ਕੀ ਕਰਦੀ ਪਈ ਆ ਜ਼ਿਮੀਂਦਾਰਾਂ ਨਾਲ। ਪਹਿਲੋਂ ਤੇ ਤਕਰੀਬਨ ਜਿਹੜਾ ਆ 33-3400 ਰੇਟ ਹੀ, ਫਿਰ 2800 ਤੇ ਹੋਇਆ, ਹੁਣ ਫਿਰ 33-3400 ਤੇ ਹੋਇਆ। ਤੇ ਦੇਖੋ ਜੀ ਸਾਰਿਆਂ ਦੇ ਨਾਲ ਹੀ ਆ ਫਿਰ। ਕਈ ਕਿਸਾਨ ਤੇ ਮੈਂ ਦੇਖੇ ਨੇ, ਉਹਨਾਂ ਨੇ ਉਹ ਸਾਰੇ ਨਾ ਉਹ ਗਿਲੇ ਕਰ ਰਹੇ ਨੇ ਹਕੂਮਤ ਨਾਲ ਕਿ ਇੱਕ ਰੇਟ ਦਾ ਮਸਲਾ ਹੈ, ਉਸ ਤੋਂ ਬਾਅਦ ਆ ਕੋਈ ਤੇਲ ਦਾ ਮਸਲਾ ਆ ਰਿਹਾ, ਇਸੇ ਤਰ੍ਹਾਂ ਹੀ ਕੋਈ ਸੀਨ ਹੈ। ਉਹ ਤੇ ਇਦਾਂ ਜੀ, ਤੇਲ ਦਾ ਮਸਲਾ ਤੇ ਬਿਲਕੁਲ ਹੈ ਜੀ, ਲੇਕਿਨ ਉਹ ਸਾਰਿਆਂ ਦੇ ਨਾਲ ਹੀ ਆ। ਕਿਹੜਾ ਇਹ ਸਿਰਫ ਪਾਕਿਸਤਾਨ ਦੇ ਵਿੱਚ ਹੀ ਚੱਲਣ ਡਿਆ ਹੈ ਤੇਲ ਦਾ ਮਸਲਾ? ਤੇ ਚਲੋ ਜਿੱਦਾਂ ਜੰਗਬੰਦੀ ਹੋਈ ਤੇਲ ਆਸਤਾ ਆਸਤਾ ਸੈੱਟ ਹੋ ਜਾਏਗਾ। ਹੋ ਸਕਦਾ ਜ਼ਿਮੀਂਦਾਰ ਵੀ ਖੁਸ਼ਹਾਲ ਹੋ ਜਾਏ ਜੀ, ਇਨਸ਼ਾਅੱਲਾ ਜੀ, ਕਿਉਂ ਨਹੀਂ। ਹਾਂਜੀ ਠੀਕ ਹੋ ਗਿਆ ਜੀ, ਸ਼ੁਕਰੀਆ।